ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ-ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਵੇਂ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ, ਥੈਂਕ ਯੂ ਸੋ ਮਚ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ 16 ਅਪ੍ਰੈਲ 2026 ਦਾ ਦਿਨ ਜਦੋਂ ਅਮਰੀਕਾ 'ਚ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 17 ਅਪ੍ਰੈਲ ਸਾਲ 2026 ਦਾ ਦਿਨ ਚੱਲ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜਿਆ ਖਬਰਾਂ ਦਾ ਇਹ ਬੁਲਟਨ ਜਿਹਨੂੰ ਅਸੀਂ ਅਪਡੇਟ ਪਾਕਿਸਤਾਨ ਕਹਿੰਦੇ, ਇਹਦੇ 'ਚ ਸਭ ਸੁਣਨ ਔਰ ਦੇਖਣ ਵਾਲਿਆਂ ਦਾ ਸਵਾਗਤ ਹੈ। ਇਹ ਖਬਰਾਂ ਹਫ਼ਤੇ 'ਚ 5 ਦਿਨ ਅਸੀਂ ਤੁਹਾਡੇ ਵਾਸਤੇ ਆਪਣੇ ਪਲੇਟਫਾਰਮਸ 'ਤੇ ਪੇਸ਼ ਕਰਨੇ, ਜਿਹੜੇ ਪ੍ਰਵੀਨ ਹੋਣਾ ਨੇ ਦੱਸੇ। ਤੇ ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਤੇ ਵਧਾ ਲਈ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ 408-272-52 4082725200। ਵੱਧਦੇ ਖਬਰਾਂ ਹਲੇ ਈਰਾਨ ਨਾਲ ਸਮਝੌਤਾ ਸਿਰੇ ਚੜ ਗਿਆ ਤੇ ਮੈਂ ਆਪ ਪਾਕਿਸਤਾਨ ਜਾ ਸਕਦਾ ਹਾਂ, ਇਹ ਆਖਣਾ ਡੋਨਾਲਡ ਟਰੰਪ ਹੋਰਾਂ ਦਾ, ਜਦਕਿ ਪਾਕਿਸਤਾਨ ਦਾ ਆਖਣਾ ਹੈ ਕਿ ਗੱਲਬਾਤ ਲਈ ਅਜੇ ਦਿਨ ਹੀ ਨਹੀਂ ਮਿੱਥਿਆ। ਜੀ ਬਿਲਕੁਲ, ਇੱਕ ਵੱਡੀ ਖਬਰ। ਕੱਲ ਜਦੋਂ ਅੱਧੀ ਰਾਤ ਤੋਂ ਬਾਅਦ ਤਕਰੀਬਨ ਪੂਰੇ ਪਾਕਿਸਤਾਨ 'ਚ ਬੱਤੀ ਬੰਦ ਸੀਗੀ, ਉਦੋਂ ਇਹ ਬਿਆਨ ਜਿਹੜਾ ਡੋਨਾਲਡ ਟਰੰਪ ਹੋਣਾ ਨੇ ਦਿੱਤਾ। ਵਾਸ਼ਿੰਗਟਨ DC 'ਚੋਂ ਨਿਕਲਦਿਆਂ ਹੋਇਆਂ ਉਹਨਾਂ ਨੇ ਵਾਈਟ ਹਾਊਸ ਦਾ ਜਿਹੜਾ ਦੱਖਣੀ ਲਾਨ ਆ ਉੱਥੋਂ ਜਦੋਂ ਤੁਰਨ ਡੇ ਸੀਗੇ ਤੇ ਮੈਰੀਅਨ 1 ਤੇ ਚੜ੍ਹਨ ਲੱਗਿਆ ਪੱਤਰਕਾਰਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਤੇ ਉਹਨਾਂ ਨੇ ਆਖਿਆ ਕਿ ਈਰਾਨ ਜਿੰਨੀ ਉਹਦੇ ਕੋਲ ਯੂਰੇਨੀਅਮ ਆ ਉਹ ਅਮਰੀਕਾ ਦੇ ਹਵਾਲੇ ਕਰਨ ਲਈ ਤਿਆਰ ਹੈ। ਬਹੁਤ ਵੱਡੀ ਖਬਰ ਹੈ ਇਹ ਜਿਹੜੀ, ਇਹ ਬਹੁਤ ਵੱਡਾ ਬਿਆਨ ਹੈ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਦਾ, ਬਹੁਤ ਵੱਡਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ। ਔਰ ਉਹਨਾਂ ਨੇ ਆਖਿਆ ਕਿ ਬਹੁਤ ਸਾਰੀਆਂ ਸ਼ਰਤਾਂ ਮੰਨਣ ਲਈ ਈਰਾਨ ਤਿਆਰ ਵੀ ਹੋ ਗਿਆ ਹੈ। ਨਾਲ ਉਹਨਾਂ ਨੇ ਆਖਿਆ ਕਿ ਜੇ ਇਹ ਸਮਝੌਤਾ ਬਣ ਜਾਂਦਾ ਹੈ, ਗੱਲ ਸਿਰੇ ਚੜ ਜਾਂਦੀ ਹੈ, ਔਰ ਮੈਨੂੰ ਉਮੀਦ ਹੈ ਕਿ ਜੰਗਬੰਦੀ ਮੁੱਕਣ ਤੋਂ ਪਹਿਲਾਂ ਇਹ ਗੱਲ ਸਿਰੇ ਚੜ ਜਾਏਗੀ ਤੇ ਮੈਂ ਇਹ ਸਮਝੌਤਾ ਜਿਹੜਾ ਕਿ ਪਾਕਿਸਤਾਨ 'ਚ ਇਸਲਾਮਾਬਾਦ 'ਚ ਹੋਣਾ ਡਿਕਲੇਅਰ ਕਰ ਦਿੱਤਾ ਆਪਣੇ ਲਫ਼ਜ਼ਾਂ ਦੇ ਵਿੱਚ, ਉਹਨਾਂ ਨੇ ਉਹਦੇ 'ਚ ਸਾਂਝ ਲਈ ਇਸਲਾਮਾਬਾਦ ਜਾ ਸਕਣਾ ਹਾਂ। ਇਹ ਅਮਰੀਕਨ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦਾ ਆਖਣਾ ਹੈ। ਇੱਕ ਵਾਰ ਫਿਰ ਦੱਸ ਜਾਈਏ ਕਿ ਅਮਰੀਕਨ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦਾ ਕਹਿਣਾ ਹੈ ਕਿ ਜੇ ਈਰਾਨ ਦੇ ਨਾਲ ਸਮਝੌਤਾ ਸਿਰੇ ਚੜ ਜਾਂਦਾ ਹੈ ਤੇ ਮੈਂ ਉਸ ਸਮਝੌਤੇ ਵਾਲੇ ਇਕੱਠ 'ਚ ਆਪ ਇਸਲਾਮਾਬਾਦ ਜਾ ਸਕਣਾ ਹਾਂ। ਇਹ ਪੱਤਰਕਾਰਾਂ ਨੂੰ ਉਹਨਾਂ ਨੇ ਆਖੀ ਹੈ ਇਹ ਗੱਲ, ਔਰ ਇਹਨੂੰ ਇਸ ਵੇਲੇ ਦੁਨੀਆ ਦੀਆਂ ਸਾਰੀਆਂ ਵੱਡੀਆਂ ਨਿਊਜ਼ ਏਜੰਸੀਆਂ ਜਿਹੜੀਆਂ ਉਹ ਖਬਰ ਦੇ ਤੌਰ ਤੇ ਦੇ ਰਹੀਆਂ ਨੇ। ਇੱਧਰ ਕੱਲ ਜਦੋਂ ਅਮਰੀਕਾ ਔਰ ਈਰਾਨ ਨੇ ਸਰਕਾਰੀ ਪੱਧਰ ਤੇ ਆਖਿਆ ਕਿ ਆਉਂਦਾ ਬੁੱਧਵਾਰ ਜਿਹੜਾ ਉਹ ਹੋ ਸਕਦਾ ਹੈ ਪਾਕਿਸਤਾਨ 'ਚ ਗੱਲਬਾਤ ਦਾ, ਹੁਣ ਪਾਕਿਸਤਾਨ ਦਾ ਇਹ ਕਹਿਣਾ ਕਿ ਜੀ ਤਰੀਕ ਹਜੇ ਨਹੀਂ ਮਿੱਥੀ। ਇਹਦਾ ਮਤਲਬ ਕਿ ਅੰਦਰ ਖਾਤੇ 'ਚ ਗੱਲਬਾਤ ਚੱਲ ਰਹੀ ਹੈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਜਿਹੜੇ ਕੱਲ ਸਾਊਦੀ ਅਰਬ ਸੁਣਿਆ ਕਿ ਤੁਰਕੀਆ ਆਪਣੇ ਨੇ, ਉਸ ਤੋਂ ਬਾਅਦ ਅੱਗੇ ਮਿਸਰ ਵੀ ਉਹਨਾਂ ਨੇ ਜਾਣਾ। ਇਹ ਹੁਣ ਉਹਨਾਂ ਦੇ ਫੇਰੇ ਇਹ ਦੱਸ ਰਹੇ ਨੇ ਕਿ ਕੁਝ ਮਾਮਲਾਤ ਨੇ ਜਿਹੜੇ ਉਹ ਨਾਲ ਬਾਕੀਆਂ ਨਾਲ ਵੀ ਤੈਅ ਹੋ ਰਹੇ ਨੇ। ਉਦੋਂ ਜਦੋਂ ਅਮਰੀਕਾ ਦਾ ਇਹ ਕਹਿਣਾ ਹੈ ਕਿ ਈਰਾਨ ਨਾਲ ਗੱਲਬਾਤ 'ਚ ਕੱਲਾ ਪਾਕਿਸਤਾਨ ਹੀ ਫਰੀਕ ਹੈ ਜਿਹੜਾ ਸਾਡੀ ਗੱਲਬਾਤ ਦੀ ਪਰਿਆ ਕਰ ਰਿਹਾ, ਕਿਸੇ ਹੋਰ ਮੁਲਕ ਦਾ ਨਾ ਸੀ ਹਵਾਲਾ ਹੈ, ਇਹ ਸਿਰਫ ਕੱਲਾ ਪਾਕਿਸਤਾਨ ਹੈ। ਮਤਲਬ ਉਹਨਾਂ ਨੇ ਬਾਕੀ ਸਾਰੇ ਮਾਮਲੇ ਜਿਹੜੇ ਉਹਨਾਂ ਨੂੰ ਰੱਦ ਕਰ ਦਿੱਤਾ। ਇਥੋਂ ਇਹ ਸਮਝ ਆਉਂਦੀ ਹੈ ਕਿ ਪਾਕਿਸਤਾਨ ਆਪਣੇ ਤੌਰ ਤੇ ਸਾਰੀ ਨਸਪਾਚ ਕਰਨ ਡਿਆ ਹੈ, ਕੁਝ ਮੁਲਕਾਂ ਨੂੰ ਕੁਝ ਗੱਲਾਂ ਦੇ ਉੱਤੇ ਮਨਾਉਣ ਡਿਆ, ਕੁਝ ਨੂੰ ਕੁਝ ਤੇ ਰਾਜ਼ੀ ਕਰਨ ਡਿਆ ਹੈ। ਇਹ ਸਾਰੀ ਸਟਰਗਲ ਹੈ ਜਿਹੜੀ ਉਹਦਾ ਮਕਸਦ ਇਹ ਹੈ ਕਿ ਹੁਣ ਜਦੋਂ ਅਮਰੀਕਾ ਈਰਾਨ ਗੱਲਬਾਤ ਦਾ ਦੌਰ ਹੋਵੇ, ਸਿਟਿੰਗ ਹੋਵੇ ਤੇ ਮਾਮਲਾ ਸਿਰੇ ਚੜ ਜਾਵੇ। ਔਰ ਸਿਰੇ ਚੜਨ ਵਾਸਤੇ ਅਗਰ ਡੋਨਾਲਡ ਟਰੰਪ ਹੋਣਾ ਦੇ ਇਸ ਬਿਆਨ ਨੂੰ ਮੁੱਖ ਰੱਖੀਏ, ਜਦ ਕਿ ਹਜੇ ਤੱਕ ਈਰਾਨ ਨੇ ਇਹਦੇ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਜਾਂ ਸਾਡੇ ਤੱਕ ਨਹੀਂ ਪਹੁੰਚੀ। ਈਰਾਨ ਕੀ ਕਹਿੰਦਾ ਹੈ ਕਿ ਹਾਂ ਵਾਕਈ ਯੂਰੇਨੀਅਮ ਲਈ ਤਿਆਰ ਹੋ ਗਿਆ, ਕਿਉਂਕਿ ਡੋਨਾਲਡ ਟਰੰਪ ਹੋਣਾ ਦਾ ਆਖਣਾ ਸੀਗਾ ਕਿ 2 ਮਹੀਨੇ ਪਹਿਲਾਂ ਤੱਕ ਈਰਾਨ ਜਿਹੜੀ ਗੱਲ ਤੋਂ ਇਨਕਾਰੀ ਸੀਗਾ, ਹੁਣ ਉਹ ਗੱਲ ਮੰਨਣ ਨੂੰ ਤਿਆਰ ਹੋ ਗਿਆ ਹੈ। ਔਰ ਅਗਰ ਵਾਕਈ ਈਰਾਨ ਇਹ ਗੱਲ ਮੰਨਣ ਨੂੰ ਤਿਆਰ ਹੋ ਗਿਆ ਤਾਂ ਫਿਰ ਇਹ ਬਹੁਤ ਵੱਡਾ ਬ੍ਰੇਕ ਥਰੂ ਹੈ ਜਿਹੜਾ ਉਹ ਇਸ ਮਾਮਲੇ 'ਚ ਆਇਆ। ਹੁਣ ਸਮਝੌਤਾ ਹੁੰਦਾ ਨਜ਼ਰ ਆਉਣ ਡਿਆ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਈਰਾਨੀ ਰਿਐਕਸ਼ਨ ਕੀ ਹੁੰਦਾ ਹੈ, ਪਾਕਿਸਤਾਨ ਕੀ ਕਹਿੰਦਾ ਆ, ਔਰ ਪਾਕਿਸਤਾਨ ਦਾ ਇਹ ਕਹਿਣਾ ਕਿ ਦਿਨ ਨਹੀਂ ਹਜੇ ਮਿੱਥਿਆ ਗਿਆ। ਇਹਦਾ ਮਤਲਬ ਕਿ ਕੁਝ ਸ਼ਰਤਾਂ, ਕੁਝ ਮਾਮਲੇ ਹਜੇ ਤੈਅ ਹੋਣੇ ਬਾਕੀ ਨੇ ਜਿਹਦੇ ਕਾਰਨ ਹੋਏਗਾ। ਔਰ ਇਹ ਬਿਆਨ ਜਿਹੜਾ ਤੁਸੀਂ ਕਹਿ ਰਹੇ ਜੀ ਕਿ ਪਾਕਿਸਤਾਨ ਕਹਿ ਰਿਹਾ ਕਿ ਦਿਨ ਨਹੀਂ ਮਿੱਥਿਆ ਗਿਆ, ਇੰਡੀਪੈਂਡੈਂਟ ਬਰਤਾਨੀਆ ਦਾ ਇੱਕ ਨਿਊਜ਼ ਮੀਡੀਆ ਹੈ, ਉਹਦਾ ਇਹ ਕਹਿਣਾ ਹੈ ਕਿ ਹਫ਼ਤਾਵਾਰ ਜਿਹੜੀ ਪ੍ਰੈਸ ਬਰੀਫਿੰਗ ਆ ਉਹਦੇ 'ਚ ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਨੇ ਸਰਕਾਰੀ ਪੱਧਰ ਤੇ ਬਿਆਨ ਦਿੱਤਾ ਹੈ। ਪਾਕਿਸਤਾਨ UAE ਦੇ $3 ਅਰਬ ਕਰਜ਼ੇ ਚੋਂ $2 ਅਰਬ ਜਿਹੜੇ ਨੇ ਮੋੜ ਸਕਦਾ ਹੈ। ਸੁਣਿਆ ਹੈ ਸਾਊਦੀ ਅਰਬ ਵੱਲੋਂ ਵੀ $2 ਅਰਬ ਪਾਕਿਸਤਾਨ ਨੂੰ ਲੱਭ ਗਏ। ਇਸ ਹੱਥ ਲੈਣੇ ਉਸ ਹੱਥ ਦੇ ਦੇਣੇ। ਅਸਲ ਦੇ ਵਿੱਚ ਯਮਨ 'ਚ ਜਦੋਂ ਮਾਮਲੇ ਖਰਾਬ ਹੋਏ ਨਾ, ਪਾਕਿਸਤਾਨ ਬਿਲਕੁਲ ਉਹ ਜੰਗ ਤੋਂ ਨਿਊਟਰਲ ਰਿਹਾ ਆ। ਉਸ ਤੋਂ ਬਾਅਦ ਸਾਊਦੀ ਅਰਬ ਜਿਹੜਾ ਯਮਨ ਦਾ ਝੁਕਾਓ ਉਹਦੇ ਵੱਲ ਰਿਹਾ, ਔਰ UAE ਨੂੰ ਉਹਨੇ ਆਖਿਆ ਕੱਢ ਆਪਣੀਆਂ ਫੌਜਾਂ ਤੇ ਤਿਤਰਾ ਪਾਂਜੋ। ਉਸ ਤੋਂ ਬਾਅਦ ਯਮਨ ਦੇ ਔਰ ਸਾਊਦੀ ਅਰਬ ਦੀਆਂ ਕੁਰਬਤਾਂ ਤੋਂ ਬਾਅਦ UAE ਦੇ ਪਾਕਿਸਤਾਨ ਨਾਲ ਹਾਲਾਤ ਨੇ ਜਿਹੜੇ ਉਹ ਜ਼ਰਾ ਵਿਗੜ ਗਏ। ਉਦੋਂ ਜਦੋਂ ਆਪ UAE ਔਰ ਸਾਊਦੀ ਅਰਬ ਇਹ ਸਮਝ ਲਓ ਕਿ ਟਸਰ 'ਚ ਆ ਗਏ ਔਰ ਇੱਕ ਦੂਜੇ ਦੇ ਸਾਹਮਣੇ ਆ ਗਏ। ਹੁਣ ਪਾਕਿਸਤਾਨ ਦਾ ਸਾਊਦੀ ਅਰਬ ਦੇ ਨਾਲ ਡਿਫੈਂਸ ਸਮਝੌਤਾ ਵੀ ਹੈ। ਹੁਣ ਇੱਕ ਇਹੋ ਜਿਹਾ ਮੁਲਕ ਜਿਹਦੇ ਨਾਲ ਅੜੀ ਚੱਲ ਰਹੀ ਹੋਵੇ ਔਰ ਪਾਕਿਸਤਾਨ ਉਹਦਾ ਇਤਿਹਾਦੀ ਬਣ ਜਾਏ ਤੇ ਉਹ ਕਿਰੜਾਂ ਦੇ ਵਿੱਚ ਉਹਨੇ ਆਖਿਆ ਕਿ ਕਰਜ਼ੇ ਨੇ ਜਿਹੜੇ ਇਹ ਮੋੜੋ। ਉਧਰੋਂ ਸਾਊਦੀ ਅਰਬ ਨੇ ਪਾਕਿਸਤਾਨ ਨੂੰ ਜਿਹੜਾ ਉਹ ਕੁਛ ਦੇਣ ਦੇ, ਕੱਲ ਅਸੀਂ ਦੱਸਿਆ ਸੀਗਾ ਕਿ ਮਿਸਰ ਔਰ ਸਾਊਦੀ ਅਰਬ ਨੇ ਜਿਹੜੇ ਇਹ ਕੁਛ ਦੇਣ ਲਈ ਤਿਆਰ ਨੇ, ਹੁਣ ਉਧਰੋਂ ਆਗੇ ਨੇ। ਇਸ ਕਰਕੇ ਪਾਕਿਸਤਾਨ 'ਚ ਸਟੇਟ ਬੈਂਕ ਦੇ ਜਾਂ ਪਾਕਿਸਤਾਨ ਦੇ ਅਸਾਸੇ ਨੇ ਜਿਹੜੇ ਉਹ
ਬੈਲੈਂਸ ਰਹਿਣਗੇ। ਜਿੰਨਾ ਉਧਰੋਂ ਲਿਆ ਉਹਨਾਂ ਅਗਲੇ ਹੱਥ ਦੇ ਦੇਣਗੇ। ਕਰੰਸੀ ਡੀਵੈਲਿਊ ਨਹੀਂ ਹੋਏਗੀ। ਬਹੁਤ ਸਾਰੇ ਜਿਹੜੇ ਇਕਨੋਮਿਕਲ ਖਤਰੇ ਨੇ ਉਹ ਟਲ ਗਏ ਨੇ ਤੇ ਇਹ ਵਾਕਈ ਚ ਠੀਕ ਹੈ ਕਿ ਸਾਊਦੀ ਅਰਬ ਵੱਲੋਂ ਆਇਆ 2 ਅਰਬ ਡਾਲਰ ਜਿਹੜਾ ਉਹ ਡਿਕਲੇਅਰ ਹੋ ਚੁੱਕਿਆ ਕਿ ਜੀ ਖਾਤੇ 'ਚ ਆ ਗਿਆ। ਜਾਂ ਗੱਲਬਾਤ ਪਾਕਿਸਤਾਨ ਨੇ ਕੀਤੀ ਹੋਏਗੀ ਵੇਖੋ ਜੀ ਹੁਣ ਤੁਹਾਡੇ ਨਾਲ ਇਹ ਸਮਝੌਤੇ ਕਾਰਨ UAE ਤੇ ਰੁੱਸਿਆ ਫਿਰਦਾ, ਉਹ ਕਹਿਣ ਡਿਆ ਕਿ ਤੈਨੂੰ ਜਿਹੜੇ ਮੈਂ ਬਿਸਤਰੇ ਦਿੱਤੇ ਸੀ ਉਹ ਵੀ ਮੋੜ, ਮੰਜੀਆਂ ਵੀ ਮੋੜ, ਸਰਾਣੇ ਜਿਹੜੇ ਖਰਾਬ ਕੀਤੇ ਉਹ ਵੀ ਨਵੇਂ ਲੈ ਕੇ ਤੇ ਰੂਮ ਵੀ ਉਹਦੇ 'ਚ ਨਵਾਂ ਹੋਣਾ ਚਾਹੀਦਾ, ਮੈਂ ਪਵਾਇਆ ਵੀ ਦੇਸੀ ਸੀਗਾ। ਇਹ ਤਾਂ ਜ਼ਾਹਿਰ ਹੈ ਕਿ ਜਦੋਂ ਮੋੜ ਮੜਾਈਏ ਹੁੰਦੇ ਨੇ ਉਹ ਸ਼ਰਤਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਮੁਤਾਬਕ ਫਿਰ ਸਾਊਦੀ ਅਰਬ ਨੇ ਕਿਹਾ ਨਹੀਂ ਠੀਕ ਹੈ ਕੋਈ ਗੱਲ ਨਹੀਂ, ਤੂੰ ਅੱਜ ਤੋਂ ਬਾਅਦ ਉਹਨੂੰ ਵਿਹੜੇ ਨਹੀਂ ਵੜਨ ਦੇਣਾ ਤੇ ਉਹਦੀਆਂ ਛਾਵਾਂ ਰੱਖ ਕੇ ਉਹਨੂੰ ਫੜਾ ਤੇ ਸਰਾਣੇ ਤੋਂ ਮੇਰੇ ਕੋਲ ਲੈ ਜਾ। ਹੁਣ ਇਹ ਕਿਹੜੀਆਂ ਸ਼ਰਤਾਂ ਤੇ ਹੋਇਆ ਆ? ਇਹ ਇੱਕ ਸਫਾਰਤੀ ਡਿਪਲੋਮੈਟਿਕ ਮਾਮਲੇ ਹੈ ਨੇ ਜਿਨ੍ਹਾਂ 'ਚ ਸਾਊਦੀ ਅਰਬ ਜਿਹੜਾ ਉਹ ਦੇਣ ਤੇ ਰਾਜ਼ੀ ਹੋ ਗਿਆ ਆ, ਜਿੱਥੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦਾ ਸਾਊਦੀ ਅਰਬ ਦੇ ਨਾਲ ਖਲੋਣਾ ਜਿਹੜਾ ਉਹਦਾ ਜਿਹੜਾ ਨੁਕਸਾਨ ਚੁੱਕਣਾ ਪਿਆ ਸਾਊਦੀ ਅਰਬ ਉਹ ਭਰਨ ਡਿਆ ਕਿ ਠੀਕ ਹੈ ਜਿਹੜੀਆਂ ਸ਼ਰਤਾਂ ਤੇ ਉਹਨਾਂ ਕੋਲ ਲਿਆ ਹੀ ਉਹਨਾਂ ਸ਼ਰਤਾਂ ਤੇ ਮੈਂ ਤੈਨੂੰ ਉਹਨੇ ਕੇ ਪੈਸੇ ਦੇ ਦੇਣਾ, ਉਹਨਾਂ ਦੇ ਉਹਨਾਂ ਨੂੰ ਮੋੜ ਦੇ। ਸੋ ਉਹ ਕੰਮ ਆ ਜਿਹੜਾ ਉਹ ਉਮੀਦ ਹੈ ਕਿ ਅੱਜ ਪਾਕਿਸਤਾਨ 'ਚ ਹੋਏਗਾ, UAE ਨੂੰ ਮੋੜ ਦਿੱਤੇ ਜਾਣਗੇ। ਸਾਊਦੀ ਅਰਬ ਵੱਲੋਂ ਪੈਸੇ ਆਉਣ ਦੀ ਸਟੇਟ ਬੈਂਕ ਆਫ ਪਾਕਿਸਤਾਨ ਨੇ ਤਸਦੀਕ ਕਰ ਦਿੱਤੀ ਜੀ। ਪਾਕਿਸਤਾਨ 'ਚ ਬਿਜਲੀ ਦੀ ਲੋਡ ਸ਼ੈਡਿੰਗ ਨਿੱਕੇ ਵੱਡੇ ਸ਼ਹਿਰ ਦਾ ਲਿਹਾਜ਼ ਨਹੀਂ ਜੇ ਕਰ ਰਹੀ, ਜਦ ਕਿ ਬਿਜਲੀ ਦੇ ਵਜ਼ੀਰ ਦਾ ਬਿਆਨ ਤੋਂ ਲੱਗਦਾ ਹੈ ਕਿ ਮਸਲਾ ਕੋਈ ਗੁੰਝਲਦਾਰ। ਕਹਿੰਦੇ ਨੇ ਕਿ 2011 'ਚ ਜਿਹੜੇ ਹਾਲਾਤ ਸਨ ਨਾ ਆਸਫ ਅਲੀ ਜ਼ਰਦਾਰੀ ਹੋਣਾ ਦੀ ਹਕੂਮਤ 'ਚ 22 ਘੰਟੇ ਤੁਸੀਂ ਮੈਂ ਵੇਖੇ ਵੀ ਨੇ, ਬਰਦਾਸ਼ਤ ਵੀ ਕੀਤੇ ਨੇ। UPS ਦੀਆਂ ਬੈਟਰੀਆਂ ਨਹੀਂ ਚਾਰਜ ਹੁੰਦੀਆਂ, ਸੋਲਰ ਬਹੁਤ ਮਹਿੰਗਾ ਹੁੰਦਾ ਸੀ ਪਾਕਿਸਤਾਨ 'ਚ, ਅਫੋਰਡੇਬਲ ਹੀ ਨਹੀਂ ਸੀਗਾ। ਸੇਮ ਉਹ ਹਾਲਾਤ ਨੇ ਇਸਲਾਮਾਬਾਦ ਵਰਗੇ ਸ਼ਹਿਰ 'ਚ। ਪਰਵੀਨ ਸ਼ਾਮ 5 ਵਜੇ ਤੋਂ ਲੈ ਕੇ ਤੇ ਰਾਤ 1:30 ਵਜੇ ਤੱਕ 5 ਵਾਰਾਂ ਬਿਜਲੀ ਬੰਦ ਹੁੰਦੀ, 5 ਘੰਟੇ। ਅੰਦਾਜ਼ਾ ਕਰ ਲਓ ਟੋਟਲ ਕਿੰਨੇ ਘੰਟੇ ਨੇ। ਤੇ ਜੇ ਰਾਜਧਾਨੀ 'ਚ ਇਹ ਹਾਲਾਤ ਹੈ ਤੇ ਬਾਕੀ ਮੁਲਕ ਦੇ ਕੀ ਹਾਲਾਤ ਹੋਣਗੇ। ਇਹਦੇ 'ਚ ਫੈਡਰਲ ਮਿਨਿਸਟਰ ਨੇ ਜਿਹੜੇ ਬਿਜਲੀ ਦੇ ਅਵੈਸ ਲਗਾਰੀ ਹੋਣੇ, ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਆ, ਬਿਆਨ ਸਰਕਾਰੀ ਹੈ ਜਿਹੜਾ ਉਹ ਦਿੱਤਾ ਆ। ਉਹਦੇ 'ਚ ਉਹਨਾਂ ਆਖਿਆ ਕਿ ਸਾਨੂੰ ਇਸ ਵੇਲੇ ਸ਼ਾਰਟਫਾਲ 3400 ਮੈਗਾਵਾਟ ਹੈ ਜਿਹੜਾ ਉਹ ਹੈ। ਕੱਲ ਇਹ ਕਿਹਾ ਜਾ ਰਿਹਾ ਸੀਗਾ ਕਿ ਜੀ ਇਹ 3500 ਇਹਦੇ ਲਾਗੇ ਚਾਗੇ ਹੈ, ਅੱਜ ਡਿਕਲੇਅਰ ਕਰ ਦਿੱਤਾ ਗਿਆ ਕਿ ਜੀ 3400। ਹੁਣ ਕੁੱਲ ਪੈਦਾਵਾਰ ਕੀ ਹੈ ਔਰ ਲਾਸ ਕਿੱਥੇ ਆ ਰਿਹਾ ਜੀ? 18000 ਵਾਟ ਮੈਗਾਵਾਟ ਹੈ ਜਿਹੜੀ ਇਹ ਤਾਂ ਇਸ ਟਾਈਮ ਖਰਚਾ ਹੈ ਬਿਜਲੀ। ਲੋਡ ਹੈ ਜਿਹੜੀ ਉਹ 20000 ਮੈਗਾਵਾਟ ਆ, ਜਦ ਕਿ ਪੈਦਾਵਾਰ ਹੈ ਜਿਹੜੀ ਉਹਦੇ 'ਚ ਇਹ ਗੈਪ ਜਿਹੜਾ ਮੈਂ ਦੱਸ ਰਿਹਾ ਉਹ ਇਹ ਹੈ ਕਿ ਸਿਰਫ 11000 ਜਿਹੜੀ ਉਹ ਪੈਦਾ ਹੋਣ ਲਈ। ਇਹ ਗੈਰ ਸਰਕਾਰੀ ਜ਼ਰੀਏ ਦੱਸ ਰਹੇ। ਕਿਉਂ? ਕਿਉਂਕਿ ਗੈਸ ਨਾਲ ਚੱਲਣ ਵਾਲੇ ਜਿਹੜੇ ਬਿਜਲੀ ਘਰ ਸਨ, ਈਰਾਨ ਜੰਗ ਕਾਰਨ ਗੈਸ ਆ ਹੀ ਨਹੀਂ ਰਹੀ, ਸਪਲਾਈ ਹੋ ਹੀ ਨਹੀਂ ਰਹੀ, ਉਹ ਚੱਲਣ ਹੀ ਨਹੀਂ ਡੇ, ਉਹਦੇ ਕਾਰਨ ਇਹ ਮਾਮਲਾ ਪੈ ਗਿਆ। ਇਸ ਬਿਆਨ ਤੋਂ ਹੁਣ ਇਹ ਸਾਫ਼ ਜ਼ਾਹਰ ਹੋ ਗਿਆ ਕਿ ਜੰਗ ਜੇ ਚੱਲਦੀ ਰਹੀ ਗੈਸ ਪਾਕਿਸਤਾਨ ਤੱਕ ਨਹੀਂ ਅੱਪੜਨੀ ਔਰ ਇਹ ਬਿਜਲੀ ਘਰ ਜਿਹੜੇ ਇਹ ਬੰਦ ਰਹਿਣੇ, ਇਹਨਾਂ ਨੇ ਪੈਦਾਵਾਰ ਨਹੀਂ ਦੇਣੀ। ਇਸ ਕਰਕੇ ਪੱਖੀਆਂ ਨੂੰ ਝੂਲਰਾਂ ਲਾ ਰਹੀਆਂ ਜਾਣ, ਹਵਾ ਹਬੂ ਦਾ ਬੰਦੋਬਸਤ ਕਰ ਲਿਆ ਜਾਏ, ਸਰਕਾਰ ਤੇ ਨਾ ਰਿਹਾ ਜਾਏ, ਜਾਗਦੇ ਰਹਿਣਾ, ਸਰਕਾਰ ਤੇ ਨਾ ਰਹਿਣਾ। ਇਹ ਬਿਆਨ ਦਾ ਮਤਲਬ ਇਹ ਵੀ ਹੈ। ਆਮ ਬੰਦਾ ਜਿਹੜਾ ਉਹਨੂੰ ਔਖਲ ਝੱਲਣੀ ਪੈਣੀ ਹੈ। ਕੱਲ ਤੱਕ ਹੌਸਲੇ ਦਿੱਤੇ ਜਾ ਰਹੇ ਸਨ, ਅੱਜ ਵੀ ਹੌਸਲੇ ਦਿੱਤੇ ਜਾ ਰਹੇ ਨੇ। ਇਹ ਨਹੀਂ ਕਿ ਆਖਿਆ ਜਾ ਰਿਹਾ ਕਿ ਨਹੀਂ ਜੀ ਬਹੁਤ ਮੁਸ਼ਕਿਲ ਹੈ, ਇਹ ਤੇ ਹੁਣ ਗੁਜ਼ਾਰਾ ਕਰਨਾ ਪਏਗਾ। ਹੌਸਲੇ ਹਜੇ ਵੀ ਹੈ ਕਿ ਜੀ ਜੇ ਗੈਸ ਅੱਪੜ ਗਈ ਤੇ ਕਰ ਲਾਂਗੇ। ਗੈਸ ਕਿੱਥੋਂ ਦੀ ਅੱਪੜਨੀ? ਜੰਗ ਮੁੱਕੇਗੀ ਤੇ ਅੱਪੜੇਗੀ ਨਾ। ਪੈਟਰੋਲ ਆ ਜਿਹੜਾ ਉਹਦੇ ਮਾਮਲੇ ਵੀ ਹੈ ਨੇ। ਇਹਨਾਂ ਫਿਰ ਪਾਕਿਸਤਾਨ ਦੇ ਜਿਹੜੇ ਇੰਟੀਰੀਅਰ ਮਿਨਿਸਟਰ ਨੇ ਫੈਡਰਲ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੀ ਉਧਰ ਇੰਡੀਅਨ ਪ੍ਰੀਮੀਅਰ ਲੀਗ ਚੱਲਣ ਡਈ ਹੈ, ਸਟੇਡੀਅਮ ਖਚਾ ਖਚ ਭਰੇ ਨੇ, ਇਧਰ ਤੁਹਾਡੇ ਪਾਕਿਸਤਾਨ ਪ੍ਰੀਮੀਅਰ ਲੀਗ ਆ, ਸਟੇਡੀਅਮ ਬੰਦ ਨੇ, ਇੱਕ ਬੰਦਾ ਇੱਥੇ ਨਹੀਂ ਹੈ, ਕਿਉਂ? ਉਹਨੇ ਆਖਿਆ ਜੀ ਉੱਥੇ ਪੈਟਰੋਲ ਪੰਪਾਂ ਦੇ ਇੰਡੀਆ 'ਚ ਜੋ ਹਾਲ ਆ ਉਹ ਸਾਡੇ ਤੇ ਇੱਥੇ ਨਹੀਂ ਨਾ। ਹਰ ਮੁਲਕ ਦੀ ਆਪੋ ਆਪਣੀ ਸੋਚ ਆ। ਅਸੀਂ ਵੇਖਿਆ ਕਿ ਹਾਲਾਤ ਖਰਾਬ ਨੇ, ਮੁਨਾਸਿਬ ਨਹੀਂ ਹੈ, ਅਸੀਂ ਉਹਦੇ 'ਚ ਇਹ ਰਸਤਾ ਕੱਢਿਆ ਆ। ਹੁਣ ਇਸ ਗੱਲ ਦੇ ਉੱਤੇ ਸਖਤ ਨੁਕਤਾਚੀਨੀ ਵੀ ਹੋਈ ਔਰ ਬਿਜਲੀ ਦਾ ਇਹ ਜਿਹੜਾ ਕਾਲ ਆ ਇਹ ਦੱਸਣ ਡਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਡੀਜ਼ਲ ਦੀ ਸ਼ਾਰਟੇਜ ਵੀ ਪੈ ਸਕਦੀ ਹੈ। ਤੇ ਫਿਲਹਾਲ ਇਹ ਬਿਜਲੀ ਦੀ ਲੋਡ ਸ਼ੈਡਿੰਗ ਕਾਰਨ ਜਿਹੜੇ ਕਾਰੋਬਾਰ, ਵਪਾਰ ਔਰ ਬਾਕੀ ਮਾਮਲੇ ਨੇ ਉਹ ਤੇ ਕਹਿੰਦੇ ਪਿੱਟ ਪਟਾਵਾ ਪੈ ਗਿਆ ਹੈ। ਇੱਕ ਬੰਦਾ ਜਿਹੜਾ ਸਾਰਾ ਦਿਨ ਕੰਮ ਕਰਦਾ ਹੈ ਔਰ ਸ਼ਾਮ ਨੂੰ ਫਿਰ ਘਰ ਜਦੋਂ ਮੁੜਦਾ ਆ ਤੇ ਅੱਗੋਂ ਬਿਜਲੀ ਹੈ ਜਿਹੜੀ ਉਹਦੀ ਬੰਦਿਸ਼ ਹੈ ਜਿਹੜੀ ਉਹ ਨਹੀਂ ਸੌਣ ਦੇਣ ਡਈ। ਅਜੀਬੋ ਗਰੀਬ ਨਫਸਿਆਤੀ ਉਲਝਣਾਂ ਨੇ ਜਿਹੜੀਆਂ ਲੋਕ ਉਹਦਾ ਸ਼ਿਕਾਰ ਹੋਏ ਪਏ। ਹਰੀਪੁਰ 'ਚ ਇੰਡਸਟਰੀਅਲ ਜ਼ੋਨ 'ਚ ਗੈਸ ਪਾਈਪਲਾਈਨ ਪਾਟ ਗਈ, ਭੜਕੀਲੀ ਅੱਗ ਨੇ ਆਬਾਦੀ ਨੂੰ ਲਪੇਟ 'ਚ ਲੈ ਲਿਆ ਤੇ 8 ਹਲਾਕਤਾਂ ਵੀ ਹੋ ਗਈਆਂ ਨੇ। ਕੀ ਜਾਣਕਾਰੀ ਮਿਲੀ जी परवीन? हतार इंडस्ट्रीयल जोन है और हरीपुर ਦਾ ਇਲਾਕਾ ਹੈ, ਤਹਿਸੀਲ ਹੈ ਉਹਦੀ, ਸੂਬਾ KPK ਬਣਦਾ ਆ। ਪੰਜਾਬ ਦਾ ਆਖਰੀ ਜ਼ਿਲ੍ਹਾ ਅਟਕ, ਉਹਦੀ ਤਹਿਸੀਲ ਹਸਨ ਅਬਦਾਲ ਜਿਹਨੂੰ ਪੰਜਾ ਸਾਹਿਬ ਅਸੀਂ ਕਹਿੰਦੇ ਆ। ਪੰਜਾ ਸਾਹਿਬ ਦਾ ਗਵਾਂਢੀ ਸ਼ਹਿਰ ਹੈ, ਪਹਾੜੀਆਂ ਦੇ ਵਿੱਚ ਇੰਡਸਟਰੀਅਲ ਜ਼ੋਨ ਹੈ, ਬਹੁਤ ਸੋਹਣਾ। ਔਰ ਉੱਥੇ ਇਹ ਗੈਸ ਪਾਈਪਲਾਈਨ ਜਿਹੜੀ ਉਹ ਪਾਟ ਗਈ, ਜਿਹਦੇ ਵਜ੍ਹਾ ਨਾਲ ਭੜਕੀਲੀ ਅੱਗ, ਬੇਕਾਬੂ ਅੱਗ ਜਿਹੜੀ ਉਹ ਖਿਲਰ ਗਈ। ਅੱਗ ਨੂੰ ਤੇ ਕਾਬੂ ਕਰ ਲਿਆ, ਹੁਣ ਕਹਿੰਦੇ ਨੇ ਕਿ ਉਹਨੂੰ ਕੂਲ ਡਾਊਨ ਕੀਤਾ ਜਾ ਰਿਹਾ ਤਾਂ ਜੇ ਫੇਰ ਨਾ ਭੜਕ ਪਵੇ। ਅੱਗ ਇੰਨੀ ਸ਼ਦੀਦ ਸੀਗੀ ਕਿ ਉਹ ਜਦੋਂ ਵੱਧ ਕੇ ਆਬਾਦੀ ਤੱਕ ਗਈ ਤੇ ਉੱਥੇ 8 ਲੋਕ ਨੇ ਜਿਹੜੇ ਉਹ ਮਰ ਗਏ ਨੇ, 4 ਨੇ ਜਿਹੜੇ ਉਹ ਹਜੇ ਵੀ ਖਤਰਨਾਕ ਉਹਨਾਂ ਦੀ ਹਾਲਤ ਆ, 16 ਦੇ ਲਾਗੇ ਚਾਗੇ ਨੇ ਜਿਹੜੇ ਉਹ ਹਸਪਤਾਲ ਅਪੜਾਏ ਨੇ। ਇੰਨਾ ਕੁ ਬਿਆਨ ਦੇ ਕੇ ਇਹ ਮਾਮਲਾ ਏਡਾ ਕੁ ਨਾਜ਼ੁਕ ਹੈ ਕਿ ਇਸ ਵੇਲੇ ਐਬਟਾਬਾਦ, ਹਰੀਪੁਰ ਦੇ ਨਾਲ ਐਬਟਾਬਾਦ, ਮਾਨਸੇਰਾ, ਸਵਾਬੀ, ਮਰਦਾਨ 4 ਜ਼ਿਲ੍ਹਿਆਂ ਦੀਆਂ ਰੈਸਕਿਊ ਟੀਮਾਂ ਨੇ ਜਿਹੜੀਆਂ ਉਹ ਸੱਦ ਲਈਆਂ ਗਈਆਂ। ਪਰ ਕੰਮ ਹਜੇ ਵੀ ਕਾਬੂ 'ਚ ਨਹੀਂ ਹੈ, ਹਾਲਾਤਾਂ ਜਿਹੜੀਆਂ ਉਹ ਵੱਧ ਸਕਦੀਆਂ। ਅਫਸੋਸਨਾਕ ਖਬਰ ਹੈ ਜੀ। ਪੰਜਾਬ ਸਰਕਾਰ ਨੇ ਕਣਕ ਦਾ ਮੁੱਲ ਮਿੱਥ ਦਿੱਤਾ,
ਸਰਕਾਰੀ ਪੱਧਰ ਤੇ ਵੇਚਣ ਦਾ ਤਰੀਕਾ ਵੀ ਦੱਸ ਦਿੱਤਾ, ਪਰ ਪੰਜਾਬ ਦਾ ਕਿਸਾਨ ਪਿੱਟਣ ਵਾਲਾ ਹੋਇਆ ਹੈ। ਪਿਛਲੇ ਸਾਲ ਤੇ ਜੀ ਕਣਕ ਔਰ ਕਣਕ ਦਾ ਜਿਹੜਾ ਹਾਰੀ ਸੀਗਾ ਕਿਸਾਨ ਸੀਗਾ ਉਹਨੂੰ ਰੋਲ ਦਿੱਤਾ ਸਰਕਾਰ ਨੇ, ਠੀਕ ਹੈ, ਐਲਾਨ ਹੀ ਨਾ ਕੀਤਾ। 2500 ਰੁਪਏ ਮਣ ਕਿਸਾਨ ਨੇ ਕਣਕ ਵੇਚੀ, 4700 ਰੁਪਏ ਦੀ ਖਾਦ ਦੀ ਬੋਰੀ ਲੈ ਕੇ, ਠੀਕ ਹੈ, ਮਣ ਦਾ ਇਹ ਰੇਟ ਨਿਕਲਿਆ। ਐਰਕੀ ਮਣ ਦਾ ਰੇਟ ਕੱਢਿਆ 3500। ਫਿਰ ਸਰਕਾਰ ਨੇ ਇਹ ਕੀਤਾ ਕਿ ਜੀ ਸਰਕਾਰੀ ਗੋਦਾਮਾਂ 'ਚ ਕਣਕ ਨਹੀਂ ਲਈ ਜਾਏਗੀ। ਸਰਕਾਰ ਨੇ ਨੋਮੀਨੇਟ ਕੀਤੀਆਂ ਪ੍ਰਾਈਵੇਟ ਕੰਪਨੀਆਂ ਜਿਨ੍ਹਾਂ ਨੇ ਪੂਰੇ ਪੰਜਾਬ 'ਚ 233 ਸੈਂਟਰ ਬਣਾ ਲਏ। ਇਹ 233 ਸੈਂਟਰ ਨੇ ਜਿਹੜੇ ਕਿਸਾਨਾਂ ਕੋਲੋਂ ਕਣਕ ਖਰੀਦਣਗੇ। ਕਣਕ ਖਰੀਦਣ ਦੇ ਨਾਲ ਬਾਰਦਾਨਾ ਜਾਂ ਬੋਰੀਆਂ ਨੇ ਜਿਹੜੀਆਂ 1 ਏਕੜ 'ਚ ਇੱਕ ਕਿਸਾਨ ਨੂੰ 6 ਬੋਰੀਆਂ ਤੋਂ 10 ਬੋਰੀਆਂ ਜਿਹੜੀਆਂ ਉਹ ਦਿੱਤੀਆਂ ਜਾਣੀਆਂ, ਜਿਹੜੀਆਂ ਨਹੀਂ ਲੱਭਦੀਆਂ, ਅਸੀਂ ਆਪੇ ਭੁਗਤੇ ਕੰਮ, ਉਹ ਵੀ ਇਹ ਪ੍ਰਾਈਵੇਟ ਕੰਪਨੀਆਂ ਦੇਣਗੀਆਂ। ਫਿਰ ਉਸ ਤੋਂ ਬਾਅਦ ਇਹ ਕਣਕ ਤੋਲ ਕੇ, ਇਹ ਗਿੱਲੀ ਕਣਕ ਆ, ਇਹਦੇ ਉੱਤੇ ਇੰਨੀ ਵੱਧ ਪਾਓ, ਇਹ ਕੁਛ ਹੀ ਹੁੰਦਾ ਨਾ ਸਰਕਾਰੀ ਗੋਦਾਮਾਂ 'ਚ, ਉਹ ਕੰਮ ਕੀਤਾ ਜਾਏਗਾ। ਸੋ ਉਹ ਮਣਾ ਦੇ ਹਿਸਾਬ ਦੇ ਨਾਲ ਉੱਥੇ ਆ ਜਿਹੜਾ ਉਹ ਛੁਰੀ ਫਿਰੇਗੀ ਕਿਸਾਨ ਨੂੰ। ਫਿਰ ਉਸ ਤੋਂ ਬਾਅਦ ਪੈਸੇ ਨੇ ਜਿਹੜੇ ਉਹ ਨਹੀਂ ਹੋਣਗੇ। ਤੁਸੀਂ ਪਹਿਲਾਂ ਰਜਿਸਟਰਡ ਹੋਣੇ ਚਾਹੀਦੇ, ਤੁਹਾਡੇ ਕੋਲ ਕਿਸਾਨ ਕਾਰਡ ਜਾਂ ਪੰਜਾਬ ਸਰਕਾਰ ਦਾ ਉਹ ਹੋਣਾ ਚਾਹੀਦਾ, ਕਣਕ ਕਾਰਡ। ਉਸ ਤੋਂ ਬਾਅਦ ਤੁਹਾਡਾ ਬੈਂਕ ਅਕਾਊਂਟ ਹੋਣਾ ਚਾਹੀਦਾ ਹੈ। ਫਿਰ ਇਹ ਕੰਪਨੀ ਸਰਕਾਰ ਕੋਲੋਂ ਪੈਸੇ ਲਏਗੀ, ਫਿਰ ਤੁਹਾਨੂੰ ਟ੍ਰਾਂਸਫਰ ਕਰੇਗੀ, ਔਰ ਸਰਕਾਰ ਇਹਨਾਂ ਨੂੰ ਇਸ ਸਾਰੇ ਕਾਰੋਬਾਰ ਵਪਾਰ ਦੇ ਵਿੱਚ ਕਣਕ ਲੈਣ ਤੋਂ ਬਾਅਦ ਆ ਜਿਹੜਾ ਉਹ ਇਹਨਾਂ ਦਾ 10% ਪ੍ਰੋਫਿਟ ਦੇਗੀ, ਜਿੰਨਾ ਹੋਏਗਾ। ਕਿਸਾਨ ਕਿਉਂ ਪਿੱਟਣ ਡਿਆ? ਪਹਿਲਾਂ ਤੇ ਮੁੱਲ ਨਹੀਂ ਸੀ ਮਿੱਥਿਆ ਗਿਆ, ਪਿਛਲੇ ਸਾਲ ਰੋਲਿਆ ਗਿਆ। ਐਰਕੀ ਜੇ ਮੁੱਲ ਮਿੱਥਿਆ ਹੀ ਗਿਆ ਤੇ ਪ੍ਰਾਈਵੇਟ ਕੰਪਨੀਆਂ ਦੇ ਹੱਥੇ ਚਾੜ ਦਿੱਤਾ ਗਿਆ। ਕੋਈ ਵੀ ਪ੍ਰਾਈਵੇਟ ਕੰਪਨੀ ਜਿਹੜੀ ਸਰਕਾਰ ਔਰ ਕਿਸਾਨਾਂ ਦੇ ਵਿੱਚ ਘਰ ਵਿਚੋਲਣ ਹੋਏਗੀ, ਉਹਦੀ ਕੀ ਗਰਜ਼ ਹੋਏਗੀ? ਆਪਣਾ ਪ੍ਰੋਫਿਟ। ਉਹ ਪਹਿਲਾਂ ਕੋਈ ਵੀ ਘੱਟ 'ਚ ਕੰਮ ਨਹੀਂ ਕਰੇਗਾ। ਆਪਣਾ ਪ੍ਰੋਫਿਟ ਕੱਢ ਕੇ ਕਿਸਾਨ ਰੁਲਦਾ ਰੁਲ ਜਾਏ, ਸਰਕਾਰ ਦਾ ਨੁਕਸਾਨ ਹੁੰਦਾ ਹੋ ਜਾਏ, ਯਾਦ ਰੱਖੋ ਹਮਦਰਦੀ ਉਹਨਾਂ ਨੂੰ ਕੋਈ ਨਹੀਂ। ਇਹ ਕੋਈ ਨਵਾਜ਼ ਸ਼ਾਹ ਵਾਲਾ ਅਮਲ ਹੈ ਜਿਹੜਾ ਇਹ ਕਿਤੇ ਆਇਆ ਆ। ਜਦ ਕਿ ਕਿਸਾਨ ਲੀਡਰ ਨੇ ਜਿਹੜੇ ਉਹਨਾਂ ਦਾ ਆਖਣਾ ਕਿ ਇੱਕ ਤੇ ਕਿਸਾਨ ਦੇ ਨਾਲ ਇਹ ਧੱਕਾ ਕਰਕੇ ਇਹਨੂੰ ਗੁੰਝਲਦਾਰ ਮਾਮਲੇ ਨੂੰ ਕਰ ਦਿੱਤਾ ਗਿਆ। ਦੂਜਾ, ਜੰਗ ਕਾਰਨ ਇਸ ਵੇਲੇ ਖਾਣ ਪੀਣ ਦੀਆਂ ਸ਼ੈਵਾਂ ਦਾ ਜਿੰਨਾ ਕਾਲ ਆ, ਜਿੰਨੀ ਕਿੱਲਤ ਆ, ਉਹ ਸਰਕਾਰ ਨੂੰ ਬਾਹਾਂ ਖੋਲ ਕੇ ਕਿਸਾਨ ਨੂੰ ਕਹਿਣਾ ਚਾਹੀਦਾ ਸੀਗਾ ਕਿ ਆਓ ਜੀ ਬਿਸਮਿਲ੍ਲਾ ਲਿਆਓ, ਉਹ ਫੜ ਕੇ ਬਾਹਰ ਭੇਜਣ ਦਾ ਜਿਹੜਾ ਉਹ ਐਲਾਨ ਕਰਦੇ ਕਿ ਅਸੀਂ ਇੱਥੋਂ ਲੈ ਕੇ ਬਾਹਰ ਵੇਚਨੇ। ਕਿਸਾਨ ਵੀ ਖੁਸ਼ ਸੀ, ਸਰਕਾਰ ਨੂੰ ਵੀ ਪੈਸੇ ਹੋਣੇ ਸੀਗੇ, ਬਾਹਰ ਮੁੱਲ ਵੀ ਚੰਗਾ ਪੈਣ ਡਿਆ ਸੀਗਾ। ਪਰ ਪਤਾ ਨਹੀਂ ਹੁਣ ਕਿਸਾਨਾਂ ਦੇ ਨਾਲ ਕਿਹੜਾ ਵੈਰ ਆ ਜਿਹੜਾ ਉਹ ਮਾਫੀ ਦੇ ਨਾਲ ਸਰਕਾਰ ਕੱਢਣ ਡਈ ਆ, ਕੱਢਣਾ ਚਾਹੁੰਦੀ। ਮਸੂਦੇ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ ਔਰ ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਜੇ ਤੁਸੀਂ ਸੁਣਦੇ ਜੇ, ਪਸੰਦ ਕਰਦੇ ਜੇ, ਔਰ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਜੇ ਕਿਤੇ ਇਹਨਾਂ ਖਬਰਾਂ ਨੂੰ ਸਪਾਂਸਰ ਕਰ ਦਿੱਤਾ ਜਾਏ ਤੇ ਆਪਣੇ ਕਾਰੋਬਾਰ ਵਪਾਰ ਦਾ ਵਧਾ ਔਰ ਫਾਇਦਾ ਹੋ ਸਕਦਾ ਹੈ, ਤੇ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ। ਜ਼ਰੂਰ ਇਸ ਮੌਕੇ ਤੋਂ ਫਾਇਦਾ ਚੁੱਕੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨ ਲਈ ਸਾਡਾ ਟੈਲੀਫੋਨ ਨੰਬਰ ਨੋਟ ਕਰੋ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।